ਪਿੰਡ ਸਾਡਾ ਸੀ ਕਾਲੂ ਵਾਲੇ। ਸਾਡਾ ਮਕਾਨ ਜਿਹੜਾ ਸੀ ਅਗਲਾ ਪੱਕਾ, ਪਿਛਲੇ ਪਾਸੇ ਕੱਚਾ। ਦਿਲ ਕਿੰਨਾ ਕੁ ਕਰਦਾ ਸੀ? ਦਿਲ ਤੇ ਬੜਾ ਕਰਦਾ ਸੀ ਵੀ ਇੱਕ ਵਾਰੀ ਪਿੰਡ ਵੇਖ ਕੇ ਆਵਾਂ। ਅਜੇ ਵੀ ਕਰਦਾ ਵੀ ਪਿੰਡ ਵੇਖਾਂ। ਜਿਹੜੀ ਜੰਮਣ ਭੋਏ ਤੇ ਤੁਸੀਂ ਜਾਣਦੇ ਹੀ ਹੋ ਫਿਰ। दोस्तों मैं औरंगजेब बेग और इस ਵੇਲੇ मैं मौजूद हैगा पिंड कालोवाली तहसील पसरूर ਤੇ ਜ਼ਿਲ੍ਹਾ ਸਿਆਲਕੋਟ। ਇਸ ਪਿੰਡ ਦੇ ਵਿੱਚ ਵੀ 1947 ਤੋਂ ਪਹਿਲਾਂ ਬਹੁਤ ਸਾਰੇ ਸਿੱਖ ਰਹਿੰਦੇ ਹੁੰਦੇ ਸਨ। ਉਹਨਾਂ ਵਿੱਚ ਇੱਕ ਸਰਦਾਰ ਬਾਬਾ ਕਰਤਾਰ ਸਿੰਘ ਜਿਹੜੇ ਕਿ ਇੱਥੋਂ 1947 ਦੀ ਵੰਡ ਹੋਈ ਤੇ ਇੰਡੀਆ ਚਲੇ ਗਏ। ਉਹਨਾਂ ਨੇ ਜਾ ਕੇ ਇੰਟਰਵਿਊ ਦਿੱਤਾ 47 ਨਾਮਾ ਚੈਨਲ ਤੇ ਸਾਮਲ ਧਾਮੀ ਸਾਹਿਬ ਨੂੰ, ਤੇ ਉਹਨਾਂ ਨੇ ਯਾਦਾਂ ਸ਼ੇਅਰ ਕੀਤੀਆਂ ਕਿ ਕਾਲੋਵਾਲੀ ਪਿੰਡ ਸਾਡਾ ਹੁੰਦਾ ਸੀ, ਸਾਡਾ ਤੇ ਪੱਕਾ ਘਰ ਹੁੰਦਾ ਸੀ। ਉਹ ਘਰ ਵੀ ਤੁਹਾਨੂੰ ਮੈਂ ਇਸ ਪਿੰਡ 'ਚ ਉਹਨਾਂ ਦਾ ਅੱਜ ਵੀ ਮੌਜੂਦ ਹੈ ਬਹਾਲਣਾ। ਉਹਨਾਂ ਦਾ ਖੂਹ ਤੇ ਨਹੀਂ, ਲੇਕਿਨ ਉੱਥੇ ਹੋਰ ਜਿਹੜੇ ਖੂਹ ਨੇ ਉਹ ਤੁਹਾਨੂੰ ਬਹਾਲਣਾ। ਇਹਦੇ ਨਾਲ ਉੱਥੇ ਬਜ਼ੁਰਗਾਂ ਨਾਲ ਜਿਹੜੇ ਉੱਥੋਂ ਦੇ ਹੈ ਸਨ ਉਹਨਾਂ ਨਾਲ ਗੱਲਾਂ ਕਰਦੇ ਹਾਂ। ਉਹਨਾਂ ਨੇ ਕਿਹਾ ਜੀ ਇੱਕ ਭਲਵਾਨ ਹੁੰਦਾ ਸੀ ਰਾਈਆਂ ਦਾ ਮੁੰਡਾ, ਹੁਣ ਤੇ ਖੈਰ ਬਾਬਾ, ਲੇਕਿਨ ਉਦੋਂ ਖੈਰਦੀਨ ਉਹਨਾਂ ਦਾ ਨਾਂ ਹੈ। ਤੇ ਉਹਨਾਂ ਦਾ ਕੋਈ ਗੱਲ ਕਰਾਂਗੇ, ਉਹਨਾਂ ਦਾ ਕੋਈ ਪਰਿਵਾਰ ਮਿਲਦਾ ਹੈ, ਉਹਦੇ ਨਾਲ ਵੀ ਗੁਫ਼ਤਗੂ ਕਰਾਂਗੇ ਤਾਂ ਕਿ ਜਿਹੜੇ ਬਾਬਾ ਕਰਤਾਰ ਸਿੰਘ ਨੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਸ਼ੇਅਰ ਹੋ ਜਾਣ। ਤੇ ਬਾਬਾ ਜੀ ਕਰਤਾਰ ਸਿੰਘ ਅਗਰ ਤੁਸੀਂ ਸੁਣਦੇ ਹੋ ਪਏ ਤੇ ਅਸੀਂ ਵੀ ਤੁਹਾਨੂੰ ਵੀਜ਼ਾ ਤੇ ਨਹੀਂ ਦੇ ਸਕਦੇ ਕਿਉਂਕਿ ਮੇਰੇ ਇਖਤਿਆਰ 'ਚ ਨਹੀਂ। ਮੇਰੇ ਇਖਤਿਆਰ 'ਚ ਵੀਡੀਓ ਬਣਾ ਕੇ ਤੁਹਾਡਾ ਪਿੰਡ ਤੁਹਾਨੂੰ ਬਹਾਲਦਾ, ਤੁਹਾਡੇ ਪੁਰਾਣੇ ਜਿਹੜੇ ਇੱਥੋਂ ਦੇ ਕੋਈ ਸੰਗੀ ਸਾਥੀ ਨੇ ਕੋਸ਼ਿਸ਼ ਕਰਨਾ ਉਹਨਾਂ ਨਾਲ ਗੱਲਬਾਤ ਹੋ ਜੇ, ਉਹ ਤੁਹਾਨੂੰ ਬਹਾਲ ਸਕਣਾ ਵਾ। ਤੇ ਚਲੋ ਮੈਂ ਤੁਹਾਨੂੰ ਕਾਲੋਵਾਲੀ ਪਿੰਡ ਦੀ ਸੈਰ ਕਰਾਂ। ਇਹ ਦੇਖੋ ਨਾ ਜਿਹੜੇ ਉੱਤੇ ਲੱਗੀਆਂ ਨੇ ਜਾਲੀਆਂ ਜੂਲੀਆਂ, ਇਹ ਕੋਈ ਬਣਾ ਸਕਦਾ ਜਿੱਦਾਂ ਉਹਦੇ 'ਚ ਇਹ ਪੁਰਾਣੇ ਕੁੰਡੇ ਜਾਲੀਆਂ। ਸਿੱਖਾਂ ਨੇ ਝਟਕਾ ਕੀਤਾ ਸੀ ਉਹਨਾਂ ਲੇਲੇ ਦਾ। ਅੱਛਾ। ਤੇ ਮੁਸਲਮਾਨ ਇਕੱਠੇ ਹੋ ਕੇ ਮੁੜ ਕੇ ਉਹਨਾਂ ਨੇ ਗਾਈ ਹਲਾਲ ਕਰ ਦਿੱਤੀ। ਆਹੋ ਇਹ ਤਾਂ ਬਾਅਦ 'ਚ ਹੋਣੇ ਨੇ ਕਿਹਾ। ਇਹ ਦਲੀਜ਼ਾਂ ਜਿਹੜੀਆਂ ਨੇ ਵੇਖੋ ਸਾਰੀਆਂ ਪੁਰਾਣੀਆਂ ਸਭ ਪਹਿਲੀਆਂ। ਕੀ ਬਾਤ ਹੈ ਜੀ। ਭਾਈ ਵਾਕਈ ਜੀ ਇਹ ਵੇਖੋ ਜੀ, ਇਹ ਵਾਕਈ ਲੱਗਣਾ AR ਲਿਖਿਆ ਜੀ ਉੱਤੇ। ਇਹ ਖੂਹ ਦੀ ਇੱਟ ਜੀ। ਹਾਂ। ਲਓ ਜੀ ਇਹ ਖੂਹ ਆ ਗਿਆ ਅੰਬਾਲਾ ਖੂਹ ਨਾ ਭਾ। ਹਾਂਜੀ। ਮੇਰਾ ਨਾਮ ਰਫੀਕ ਹੈ, ਪਿੰਡ ਮੇਰਾ ਕਾਲੂਵਾਲੀ ਹੈ, ਤਹਿਸੀਲ ਪਸਰੂਰ ਹੈ, ਜ਼ਿਲ੍ਹਾ ਸਿਆਲਕੋਟ ਹੈ। ਤੇ ਜਿਹੜਾ ਉਹ ਬਾਬੇ ਕਰਤਾਰ ਸਿੰਘ ਨੇ ਤੁਹਾਡੇ ਵੱਡਿਆਂ ਦਾ ਨਾਮ ਲਿਆ, ਉਹ ਕੌਣ ਸਨ? ਬਾਬਾ ਖੈਰਦੀਨ ਮੇਰਾ ਚਾਚਾ ਹੈ, ਸੱਕਾ ਚਾਚਾ ਹੈ, ਲੰਬੜਦਾਰ ਸੀ। ਪਿੰਡ ਦਾ ਲੰਬੜਦਾਰ ਸੀ ਜੀ। ਕੌਡੀ ਛੌਡੀ ਵੀ ਖੇਡਦਾ ਸੀ, ਭਲਵਾਨ ਸੀ। ਹਾਂ, ਬੜਾ ਚੰਗਾ ਜਿਹਾ 100 ਸਾਲ ਤੋਂ ਵੀ ਉੱਤੇ ਗਿਆ। ਉਹਦੇ ਵਾਲ 130 ਸਾਲ ਦੇ ਲਾਗੇ ਉਹਦੀ ਉਮਰ ਹੋਈ ਹੈ। ਵਾਲ ਵੀ ਉਹਦੇ ਕਾਲੇ ਸ਼ਾਹ ਹੋ ਗਿਆ। ਆਹੋ। ਤੇ ਉਹ ਦੱਸਦੇ ਨੇ ਤੁਹਾਨੂੰ ਆਪਣੀ ਭਲਵਾਨੀ ਦੇ ਕਿਸੇ ਤੇ ਸਿੱਖਾਂ ਸਰਦਾਰਾਂ ਨਾਲ ਰਹਿਣਾ ਇਕੱਠਿਆਂ? ਉਹ ਸਾਰੇ ਉਹ ਇਕੱਠੇ ਹੀ ਰਹਿੰਦੇ ਹੁੰਦੇ ਸਨ, ਇੱਕੋ ਜਿਹਾ ਜੋੜ ਸੀ ਉਹਨਾਂ ਦਾ। ਤਕਰੀਬਨ ਸਿੱਖ 2 ਘਰ ਸਾਡੇ ਹੁੰਦੇ ਸਨ ਰਾਈਆਂ ਦੇ, ਤੇ 2 ਘਰ ਹੀ ਬਰਵਾਲਿਆਂ ਦੇ ਹਨ, ਤੇ 1 ਜਾਂ 2 ਘਰ ਸ਼ੇਹਾਂ ਦਾ ਸੀ, 1 ਜਾਂ 2 ਘਰ ਮੇਰਾ ਖਿਆਲ ਉਦੋਂ ਸਾਈਆਂ ਦਾ ਸੀ, ਬਾਕੀ ਸਾਰੇ ਸਿੱਖ ਹੀ ਸਨ। ਨਾਂ ਕੀ ਤੁਹਾਡਾ? ਮੁਹੰਮਦ ਨਵਾਜ਼। ਤੇ ਤੁਸੀਂ ਇੱਥੋਂ ਦੀ ਪਿੰਡ ਕਿਹੜਾ? ਕਾਲੋਵਾਲੀ ਜੀ। ਇਹ ਸਾਰਾ ਪਿੰਡ ਹੈ ਸਿੱਖਾਂ ਦਾ। ਇਹ ਕਾਲੋਵਾਲੀ ਘੁੰਮਣਾ ਦੀ ਖਵਾਉਂਦੀ ਆ। ਉਸ ਦੌਰ ਦੀ ਆ ਹੀ ਉਹਨਾਂ ਦੇ ਖੂਹ ਵਗਦੇ ਸਨ, ਉਹਨਾਂ ਨਾਲ ਬਹੀਦਾ ਹੀ ਖਲੋਈਦਾ ਹੀ ਗੱਪਾਂ ਮਾਰੀ ਦੀਆਂ ਸਨ। ਤੇ ਉਹ ਹੁਣ ਜਿਹੜੇ ਵਡੇਰੇ ਉਸ ਤੋਂ ਰਿਹਾ ਹੀ ਨਹੀਂ, ਉਹ ਸਿਲਸਿਲਾ ਹੀ ਖਤਮ ਹੋ ਗਿਆ ਹੁਣ। ਨਾ ਕੋਈ ਰਿਹਾ ਹੁਣ, ਤੇ ਉਹ ਜ਼ਮੀਨ ਹੀ ਯਾਦ ਵਾਸਤੇ ਆਵੇ। ਖੂਹ ਵੀ ਖਤਮ ਹੋ ਗਏ ਨੇ। ਖੂਹ ਹੈ ਨੇ ਕੋਈ ਡੱਲਾਂ ਛੱਲਾਂ? ਨਾ, ਸਭ ਖਤਮ ਹੋ ਗਏ ਆ। ਖਤਮ। ਕੋਈ ਨਾਂ ਯਾਦ ਹੈ ਖੂਹਾਂ ਸ਼ੂਹਾਂ ਦਾ? ਕੋਈ ਪੁਰਾਣਾ ਨਾਂ ਜਿਹੜੇ ਅੱਲਾਂ ਪਈਆਂ ਹੁੰਦੀਆਂ ਸਨ? ਹਾਂ ਜੀ, ਪਤਾ ਹੈ। ਲਓ ਜੀ ਭਾ ਨੇ ਦੱਸਾਂ ਕੋਈ ਨਾਂ ਸ਼ਾਂ ਖੂਹਾਂ ਦੇ ਸਾਰੇ ਦੱਸੋ। ਕਰਪਾਲੇ ਵਾਲਾ, ਨਵਾਂ, ਬੋਲਿਆਂ ਵਾਲਾ, ਸੁੱਧੇ ਵਾਲਾ, ਉੱਚਾ, ਘੁਮਿਆਰਾਂ ਵਾਲਾ, ਇੱਕ ਉਹ ਨਾਲਾ ਵਾਲਾ, ਤੇ ਆ ਗੋਰੇ ਵਾਲਾ ਹੈ ਹਲੇ ਵੀ ਕਿ ਨਹੀਂ? ਨਹੀਂ, ਖਤਮ ਹੋ ਗਿਆ। ਉਹ ਗੇਤਰਾ ਖਤਮ ਹੋਇਆ ਹੈ। ਤੇ ਉੱਥੇ ਕੀ ਹੁਣ? ਉੱਥੇ ਮਕਾਨ ਅੱਛਾ, ਪਹਿਲੀ ਵੀ ਨਹੀਂ ਰਹੀ। ਨਹੀਂ। ਉਹ ਜਿਹੜਾ ਇੱਕ ਬਾਬਾ ਕਰਤਾਰ ਸਿੰਘ, ਉਹਦਾ ਮੈਂ ਇੰਟਰਵਿਊ ਸੁਣਦਾ ਸੀ, ਉਹਨੇ ਆਖਿਆ ਕਿ ਸਾਡਾ ਖੂਹ ਗੋਰੇ ਵਾਲਾ ਹੁੰਦਾ ਸੀ ਤਾਂ। ਹਾਂ, ਤਾਂ ਗੋਰੇ ਵਾਲਾ ਇੱਥੇ ਹੀ ਉਹ ਮਕਾਨ ਪਏ ਨੇ ਉੱਤੇ। ਪਿੰਡ ਦਾ ਹੀ ਉਹ ਬਾਬਾ। ਠੀਕ ਹੈ। ਆਹੋ, ਇਸ ਪਿੰਡ ਦਾ ਬਾਬਾ। ਇਸ ਪਿੰਡ ਦਾ ਹੀ ਉਹ ਬਾਬਾ। ਤੇ ਉਹਦਾ ਘਰ ਉਹ ਉੱਥੇ ਅਜੇ ਵੀ ਕੱਚਾ ਉਹੀ ਘਰ। ਆ ਮਕਾਨ ਉਹਦਾ ਜੇ ਹੈ। ਅਜੇ ਹੈ। ਅੱਛਾ, ਤੇ ਉੱਥੇ ਕੋਈ ਰਹਿੰਦਾ? ਹਾਂ, ਰਹਿੰਦੇ ਨੇ ਉੱਥੇ
ਵੇਚੜਿਆ ਉਹ ਮਕਾਨ ਚੌਥੇ ਵਿੱਚ। ਘਰ ਨੇ ਲਿਆ ਅੱਛਾ 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 ਵਾਹ ਮਕਾਨ ਹੋ ਗਿਆ ਮਕਾਨ ਉਹ ਹੀ ਹੈ, ਦਰਵਾਜ਼ੇ ਉਹ ਹੀ ਨੇ, ਦਰਵਾਜ਼ੇ ਵੀ ਹੋਈ ਨਹੀਂ, ਜੋ ਥੱਲੇ ਫਰਸ਼ ਪਿਆ ਸੀ ਉਹਨਾਂ ਦੇ ਹੱਥਾਂ ਦਾ ਉਹ ਉਸ ਤਰ੍ਹਾਂ ਹੀ ਹੈ, ਕੰਧਾਂ ਵੀ ਉਸ ਨਹੀਂ। ਦੀਵਾਰਾਂ ਵੀ ਉਸ ਤਰ੍ਹਾਂ ਹੀ ਨੇ। ਤੇ ਕਦੀ ਕੋਈ ਸਿੱਖ ਆਇਆ ਇੱਥੇ ਆਇਆ ਸੀ, ਉਹ ਵੇਖ ਕੇ ਗਿਆ ਸੀ, ਤੇ ਕੀ ਆਂਦੇ ਖੁਸ਼ ਹੋਇਆ ਖੁਸ਼ ਹੋਇਆ, ਜੁੱਤੀ ਲਾ ਕੇ ਬਾਹਰ ਬਰੂਹਾਂ ਚੁੰਮ ਕੇ ਫਿਰ ਅੰਦਰ ਗਿਆ ਸੀ ਆਪਣੇ ਘਰ 'ਚ? ਘਰ ਵਿੱਚ। ਵਾਹ ਜੀ ਵਾਹ। ਤੇ ਫਿਰ ਉਹਨੇ ਸਾਰਾ ਕੁਝ ਵੇਖਿਆ ਸੀ, ਫਿਰ ਪੁੱਠੀ ਪੈਰੀ ਬਾਹਰ ਨਿਕਲਿਆ ਸੀ, ਫਿਰ ਗੁਰਦੁਆਰੇ ਆਇਆ ਸੀ, ਇੱਥੇ ਵੀ ਫਿਰ ਇੰਝ ਹੀ ਹੋਇਆ ਸੀ। ਗੁਰਦੁਆਰਾ ਹੈਗਾ? ਆਹੋ ਹੈਗਾ, ਹੁਣ ਤਾਂ ਬਸਤੀ ਹੋ ਗਿਆ ਹੈ ਸਹੀ ਉਹੋ ਹੀ ਗੁਰਦੁਆਰਾ ਉਹੋ ਹੀ ਗੁਰਦੁਆਰਾ, ਅੱਛਾ ਵਿੱਚੋਂ ਉਹ ਬਸਤੀ ਦੇ ਵਿੱਚ ਠੀਕ ਗੁਰਦੁਆਰਾ ਇੱਥੇ ਆ, ਦੋ ਦੁਆਰ ਤੋਂ ਤੁਰ ਕੇ ਆਈ। ਇਹ ਗੁਰਦੁਆਰਾ ਸੀ ਇੱਥੇ? ਹਾਂ ਵਾਹ ਜੀ ਵਾਹ। ਤੇ ਇਹ ਹੁਣ ਅੱਗੇ ਨਵੇਂ ਬਣ ਗਏ ਨੇ? ਹਾਂ ਮਕਾਨ ਨਵੇਂ ਬਣ ਗਏ ਨੇ ਤੇ ਵਿੱਚ ਪਰਾਂ ਹੈ ਨੇ। ਚਲੋ ਉੱਧਰ ਜਾ ਕੇ ਵੇਖਦੇ ਹਾਂ ਜੀ ਪਰਲੇ ਪਾਸੇ ਅਗਰ ਕੋਈ ਪੁਰਾਣੀ ਗੁਰਦੁਆਰੇ ਦੀ ਚੀਜ਼ ਲੱਭਦੀ ਹੈ ਤੇ। ਖੂਹੀ ਸੀ ਉਹ ਵੀ ਪੂਰ ਪਾਰ ਕੱਤੀ ਹੈ। ਸਹੀ ਹੈ। ਤੇ ਤੂੰ ਆਪਣੀ ਹੋਚ ਵੇਖੇ ਨੇ ਖੂਹ ਚੱਲਦੇ? ਹਾਂ ਮੈਂ ਆਪੀ ਵਾਏ ਨੇ, ਅਸੀਂ ਆਪੀ ਵਾਏ ਨੇ ਤੇ। ਅੱਛਾ ਤੇ ਇਸ ਪਿੰਡ ਦੇ ਵਿੱਚ ਕੋਈ ਮਸਜਿਦ ਗੁਰਦੁਆਰੇ ਵੀ ਹੁੰਦੇ ਸਨ? ਗੁਰਦੁਆਰਾ ਵੀ ਹੈ ਸੀ ਸਿੱਖਾਂ ਦਾ, ਉਹ ਅਜੇ ਵੀ ਹੈ ਤੇ ਉਹ ਬਸਤੀ ਹੈ। ਤੇ ਮਸਜਿਦ ਛੋਟੀ ਜਿਹੀ ਹੁੰਦੀ, ਹੁਣ ਤਾਂ ਮਾਸ਼ਾਅੱਲਾ ਬੜੀ ਵੱਡੀ ਮਸਜਿਦ ਤਰੇ ਬਣੀ। ਮਸਜਿਦਾਂ ਨੇ ਹੁਣੇ ਹੁਣ ਤਾਂ 3 ਮਸਜਿਦਾਂ। ਤੇ ਪਿੰਡ ਕਿੰਨਾ ਕੁ ਵਧਿਆ? ਪਿੰਡ ਵੀ ਕਾਫੀ ਵੱਧ ਗਿਆ, ਪਿੰਡ ਵੀ 3 ਗੁਣਾ ਤੋਂ ਵੀ ਬਹੁਤਾ ਵੱਧ ਗਿਆ। ਉਦੋਂ ਘਰ ਥੋੜੇ ਹਨ ਨਾ। ਅੱਛਾ ਹੋਰ ਕੀ ਵਡੇਰੇ ਦੱਸਦੇ ਨੇ ਕਿ ਇਕੱਠਿਆਂ ਕੋਈ ਲੜਾਈ ਝਗੜੇ ਤੇ ਨਹੀਂ ਹੁੰਦੇ ਉਸ ਦੌਰ ਮੈਂ ਨਹੀਂ, ਉਦੋਂ ਲੜਾਈ ਝਗੜੇ ਇੱਕੋ ਦਫਾ ਹੋਇਆ ਸੀ, ਉਹਨਾਂ ਨੇ ਝਟਕਾ ਕੀਤਾ ਤੇ ਉਹਨਾਂ ਗਾਈ ਕਰ ਲਈ ਸੀ ਕਿੱਥੇ? ਇੱਥੇ ਹੀ ਪਿੰਡ ਕਲਵਾਲੀ ਦੇ ਵਿੱਚ। ਸਿੱਖਾਂ ਨੇ ਝਟਕਾ ਕੀਤਾ? ਝਟਕਾ ਕੀਤਾ ਸੀ ਉਹਨਾਂ ਲੇਲੇ ਦਾ, ਅੱਛਾ ਤੇ ਮੁਸਲਮਾਨ ਇਕੱਠੇ ਹੋ ਕੇ ਮੁੜ ਕੇ ਤੇ ਉਹਨਾਂ ਨੇ ਗਾਈ ਹਲਾਲ ਕਰ ਦਿੱਤੀ। ਫਿਰ ਉਹਨਾਂ ਦੀ ਸੁਲਾਹ ਹੋ ਗਈ ਸੀ ਵੀ ਅਸੀਂ ਝਟਕਾ ਨਹੀਂ ਕਰਾਂਗੇ ਤੇ ਤੁਸੀਂ ਗਾਈ ਨਾ ਕਰਿਓ ਜੀ। ਉਸ ਤੋਂ ਬਾਅਦ ਫਿਰ ਕੋਈ ਨਹੀਂ ਹੋਇਆ? ਨਹੀਂ, ਉਸ ਤੋਂ ਬਾਅਦ ਫਿਰ ਕੋਈ ਨਹੀਂ ਉਹਨਾਂ ਦੀ ਗੱਲ, ਫਿਰ ਇਕੱਠੇ ਹੀ ਰਹਿੰਦੇ ਰਹੇ ਨੇ, ਇਕੱਠੇ ਹੀ ਬਹਿੰਦੇ ਰਹੇ ਨੇ। ਮੁਹੱਬਤ ਕਰਦੇ ਨੇ ਹਾਂ, ਜੀ ਇੱਕ ਸਿੱਖ ਇੱਕ ਸਾਡੇ ਦੂਜੇ ਦੇ ਨਾਲ ਬੜਾ ਉਹਨਾਂ ਦਾ ਬਹਿਣ ਖਲੋਣ ਸੀ, ਪਿਆਰ ਸੀ। ਹਾਂਜੀ। ਤੇ ਇੱਥੇ ਖੂਹ ਕਿੰਨੇ ਕੁ ਹੁੰਦੇ ਸਰ, ਕੋਈ ਨਾਂ ਯਾਦ ਜੇ? ਖੂਹ ਇੱਕ ਅੰਬਾਲਾ ਖਵਾਉਂਦਾ ਸੀ, ਇੱਕ ਜਾਮਨੂ ਵਾਲਾ ਖਵਾਉਂਦਾ ਸੀ, ਇੱਕ ਪਿੱਪਲ ਵਾਲਾ ਖੂਹ ਖਵਾਉਂਦਾ ਸੀ, ਇੱਕ ਨਵਾਂ ਖੂਹ ਖਵਾਉਂਦਾ ਸੀ। ਐਸੇ ਕੋਈ 8 ਕੁ ਖੂਹ ਨੇ ਮੇਰੇ ਹਿਸਾਬ ਨਾਲ, 8-9 ਖੂਹ ਸਨ। ਤੇ ਉਹਨਾਂ 'ਚ ਹੈ ਨਾ ਵੀ ਕੋਈ? ਖੂਹ ਕੋਈ ਨਹੀਂ ਰਿਹਾ ਹੁਣ ਤਾਂ ਕੋਈ ਡੱਲ ਹੈ ਜੇ ਕੋਈ ਰਹਿ ਗਈ ਹੋਈ ਤਾਂ ਸ਼ਾਇਦ ਵਾਲੀ ਗੱਲ ਹੈ, ਨਹੀਂ ਤਾਂ ਖੂਹ ਕਿੱਥੇ? ਕੋਈ ਨਹੀਂ। ਲਾਈਓ। ਅੱਛਾ ਹੋਰ ਤੇ ਤੁਹਾਡੇ ਜਿਹੜੇ ਆਪਣੇ ਬਜ਼ੁਰਗ ਸਨ ਵੱਡੇ, ਜਿਹੜੇ ਬਾਬਾ ਖੈਰਦੁਨ ਜੀ ਸਨ, ਉਹ ਕਿਦੋਂ ਫੌਤ ਹੋਏ ਨੇ ਤੇ ਕਿੰਨੀ ਕੁ ਉਮਰ ਸੀ? ਤਕਰੀਬਨ ਮੇਰਾ ਖਿਆਲ ਹੈ 120-25 ਸਾਲਾਂ ਦੇ ਲਾਗੇ ਉਹ ਫੌਤ ਹੋਇਆ। ਭਾਜੀ ਉਹਦੇ ਕੈਮਰਾ ਮਾਰਨਾ ਜੀ, ਇੱਕ ਕੈਮਰਾ ਮਾਰੋ ਨਾ, ਬੰਦਾ ਮਜ਼ਦੂਰੀ ਕਰਦਾ ਪਿਆ ਵੇਖੋ। ਇਹ ਨਾ ਬਾਬੇ ਹੋਰਾਂ ਕੋਲੇ ਮਜ਼ਦੂਰੀ ਕਰਦਾ ਪਿਆ ਮੁੰਡਾ, ਲੱਕੜ ਦਾ ਕੰਮ ਕਰਦਾ ਇਹਨਾਂ ਕੋਲ ਬਾਬੇ। ਆ ਬਾਬੇ ਹੋਰਾਂ ਦੀ ਲੱਕੜ ਹੈ ਸਾਰੀ। ਅੱਛਾ ਤੇ ਚਾਚਾ ਜੀ ਹੋਰ ਦੱਸੋ ਕੋਈ ਐਸਾ ਵਾਕਿਆ ਜਿਹੜਾ ਉਸ ਦੌਰ ਦਾ ਵੱਡਿਆਂ ਨੇ ਸੁਣਾਇਆ ਸਿੱਖਾਂ ਨਾਲ, ਜਿਸ ਤਰ੍ਹਾਂ ਝਟਕੇ ਵਾਲਾ ਵਾਕਿਆ ਕੋਈ ਹੋਰ ਹੈ ਜਿਹਦਾ ਕੋਈ ਨਹੀਂ ਹੋਰ ਤਾਂ ਸਾਨੂੰ ਪਈ ਹੋਏ? ਇਹ ਕੌਡੀ ਸ਼ੌਡੀ ਇਕੱਠੇ ਹੀ ਖੇਡਦੇ ਹੁੰਦੇ ਸਨ ਸਾਰੇ ਰਲ ਮਿਲ ਕੇ ਹੀ। ਇਤਫਾਕ ਇਹਨਾਂ ਦਾ ਬੜਾ ਸੀ ਸਿੱਖਾਂ ਨਾਲ, ਸਾਡਿਆਂ ਦਾ ਬੜਾ ਇਤਫਾਕ ਸੀ ਇਹਨਾਂ ਦਾ। ਤੇ ਵਿੱਚ ਉਹ ਸ਼ੈਤਾਨੀ ਕਰਨ ਵਾਲੇ ਵੀ ਤਾਂ ਬੰਦੇ ਹੁੰਦੇ ਹੀ, ਉਹ ਹੁਣ ਵੀ ਹੈ ਨੇ, ਪਹਿਲਾਂ ਵੀ ਹੈ ਸਨ। ਹਾਂ ਇਹ ਤੇ ਹੈ। ਤੁਣ ਮੰਗਿਆਈ ਦੀ ਹਾਂ, ਤੇ ਹੁਣ ਤੇ ਇਹ ਜਿਹੜਾ ਹੈਗਾ ਗੁਰਦੁਆਰਾ ਸੀ, ਇੱਥੇ ਲੰਗਰ ਸ਼ੰਗਰ ਸਾਰੇ ਖਾਂਦੇ ਹੁੰਦੇ ਨੇ ਕਿ ਸਿਰਫ ਸਿੱਖ ਹੀ ਖਾਂਦੇ ਹੁੰਦੇ ਸੀ? ਨਹੀਂ ਮੁਸਲਮਾਨ ਘੱਟ ਹੀ ਵੜਦੇ ਹੁੰਦੇ ਸਨ, ਬਹੁਤੇ ਸਿੱਖ ਹੀ ਹੁੰਦੇ ਸਨ। ਉਹ ਵੀ ਅੱਠੀ ਜਿਹੜੀ ਆਉਂਦੇ ਹੁੰਦੇ ਨੇ ਵਿੱਚ ਵੜਦੇ ਹੁੰਦੇ ਸਨ, ਜਾਂ ਕੋਈ ਸਵੇਰੇ ਉਹਨਾਂ ਨੇ ਜੋ ਕੁਝ ਕਰਨਾ ਹੁੰਦਾ ਸੀ ਉਹ ਕਰਦੇ, ਤੇ ਮੁਸਲਮਾਨ ਆਪਣੀ ਮਸੀਤੇ ਕਰਦੇ ਸਨ। ਤੇ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ ਲਾਗੇ? ਮੇਲਾ ਇੱਕ ਇੱਥੇ ਲੱਗਦਾ ਹੁੰਦਾ ਸੀ, ਖਾਨਗਾ ਕਰੰਗਾਲੀ ਪਿੰਡ, ਉੱਥੇ ਲੱਗਦਾ ਹੁੰਦਾ ਸੀ। ਇੱਕ ਹੈ ਬਾਬਾ ਗੁੱਲੂ ਸ਼ਾਹ ਲੱਗਦਾ ਸੀ, ਕੋਰੇ ਕੀ ਬੜੀ ਵੱਡੀ ਮੰਡੀ ਇੱਥੇ ਮੰਡੀ ਹੁੰਦੀ ਸੀ, ਇੱਥੇ ਹੁੰਦੀ ਸੀ। ਤੁਸੀਂ ਜਾਂਦੇ ਹੁੰਦੇ ਸੋ? ਆਹੋ ਅਸੀਂ ਵੀ ਜਾਂਦੇ ਰਹੇ ਉਹ ਤੇ ਹਾਂ। ਹੁਣ ਤੱਕ ਲੱਗਦੀ ਹੈ? ਆਹੋ ਹੁਣ ਤਾਂ ਕੁਝ ਵੀ ਨਹੀਂ ਨਾ, ਅੱਜ ਤੋਂ 25-30 ਸਾਲ ਪਿੱਛੇ ਤੇ ਬੜੀ ਵੱਡੀ ਮੇਲਾ ਹੁੰਦਾ, ਬੰਦਾ ਗੁਆਚਾ ਲੱਭਦਾ ਹੀ ਨਹੀਂ। ਹੁਣ ਤਾਂ ਐਵੇਂ 4 ਜੀ ਹੁੰਦੇ ਨੇ ਉੱਥੇ, ਹੁਣ ਕੀ ਉੱਥੇ ਹੁੰਦਾ। ਵੇਖੋ ਜੀ, ਵੇਖੋ ਵਕਤ ਲੰਘ ਗਿਆ ਜੀ, ਲੇਕਿਨ ਅੱਜ ਵੀ ਜਿਹੜਾ ਨਾ ਕਿੱਡਾ ਇਸ ਘਰ ਵਾਲਿਆਂ ਨੇ ਸੰਭਾਲ ਕੇ ਰੱਖਿਆ। ਐਸਾ ਨਾ ਲੱਗਦਾ ਕਿ ਜਿਸ ਤਰ੍ਹਾਂ ਮਤਲਬ ਇਹ ਉਧਰ ਨਹੀਂ, ਉਹ ਤਰ੍ਹਾਂ ਨਹੀਂ। ਨਹੀਂ, ਇਹ ਮੈਂ ਨਾ ਪਿਆ ਇਹ ਜੀ ਦੀਵਾਰ ਹੈ। ਹਾਂਜੀ ਕੀ ਬਾਤ ਹੈ।
ਬੜੀ ਵੇਖੋ ਜੀ, ਵੇਖ ਕੇ ਖੁਸ਼ੀ ਹੋਈ ਕਿ ਇਹ ਮਕਾਨ ਅੱਜ ਵੀ ਅਸਲ ਹਾਲਤ 'ਚ ਮੌਜੂਦ ਹੈ। ਹੈ ਭਾ ਐਵੇਂ ਮਕਾਨ ਜਿਹੜਾ ਸੀ ਨਾ ਉਹ ਵੀ ਸਹੀ ਸੀ। ਇੱਥੇ ਜਿਹੜਾ ਸੀ ਆਹੋ ਉਹ ਵੀ ਥੋੜਾ ਚਿਰ ਹੋਇਆ ਢਾਹ ਕੇ 2 ਸਾਲ ਨਵਾਂ ਬਣਾ ਲਿਆ ਉਹਨਾਂ ਨੇ। ਬਣ ਗਿਆ ਉਹ ਹਾਂ। ਵੀ ਐਂ ਸੀ ਅੱਛਾ ਐਸੇ ਤਰੀਕੇ ਦਾ ਸੀ। ਐਸੇ ਤਰੀਕੇ ਲਓ ਜੀ ਬਾਬਾ ਜੀ ਬੁੱਢਾ ਸਿੰਘ ਉਹ ਤੇ ਨਹੀਂ ਹਨੋਨੇ, ਲੇਕਿਨ ਵੇਖੋ ਉਹਨਾਂ ਦੇ ਹੱਥਾਂ ਦਾ ਬਣਿਆ। ਹਾਂ ਉਹਨਾਂ ਦਾ ਮੁੰਡਾ ਆਇਆ ਸੀ ਇੱਥੇ ਆਇਆ ਸੀ ਉਹਨਾਂ 'ਚ ਕੋਈ? ਹਾਂਜੀ ਪੋਤਰਾ ਉਹਨਾਂ ਅੱਛਾ, ਅੱਛਾ। ਉਹ ਵੇਖ ਕੇ ਗਿਆ ਸੀ। ਠੀਕ ਹੋ ਗਿਆ। ਤੁਹਾਨੂੰ ਦੱਸਿਆ ਇਹਨਾਂ ਦੇ ਇੱਥੋਂ ਉਹਨੇ ਆਹ ਤੇ ਤੇਰੀ ਨਾ ਇੱਥੇ ਉਹਨੇ ਜੁੱਤੀ ਲਾਈ ਸੀ। ਉਹ ਆਇਆ ਸੀ ਇੱਥੇ? ਹਾਂ ਜੀ, ਇੱਥੇ ਜੁੱਤੀ ਲਾ ਕੇ ਫਿਰ ਇਹ ਬਰੋਹ ਚ ਮੀਆਂ ਨੇ ਫੇਰ ਅੰਦਰ ਵੜਿਆ। ਇੱਥੇ ਜੁੱਤੀ ਲਾ ਕੇ ਸਜਦਾ ਦੇ ਕੇ। ਫਿਰ ਵਾਹ ਜੀ ਵਾਹ, ਕਿੰਨੇ ਉਹਨਾਂ ਨੇ ਅਕੀਦਤ ਕੀਤੀ। ਹਾਂ ਜੀ ਵੀਡੀਓ ਬਣਾ ਖੜੀ ਫਿਰ ਆਹ ਜੀ ਉਹ ਯਾਦਗਿਰੀ ਹੁੰਦੀ ਹੈ ਨਾ। ਇਹ ਦੇਖੋ ਨਾ ਜਿਹੜੇ ਉੱਤੇ ਲੱਗੀਆਂ ਨੇ ਜਾਲੀਆਂ ਜੂਲੀਆਂ, ਹਾਂ ਜੀ। ਇਹ ਕੋਈ ਬਣਾ ਸਕਦਾ ਅੱਜ ਦਾ ਉਹਦੇ 'ਚ? ਇਹ ਪੁਰਾਣੇ ਕੁੰਡੇ ਜਾਲੀਆਂ ਬਹੁਤ ਮਿਹਨਤ ਕੀਤੀ, ਮਿਹਨਤ ਨਾਲ ਬਣੇ ਦਰਵਾਜ਼ੇ। ਤੇ ਚਗਾਠ ਵੇਖੋ ਤੁਸੀਂ। ਦੇਵੀ ਦੀ ਹੋਈ ਤੇ ਇਹ ਛੱਤਾਂ ਵੀ ਉਹੀ ਪੁਰਾਣੀਆਂ। ਸੱਤਾ ਉਹ ਪੁਰਾਣੀ ਇਹ ਉੱਤੇ ਚਤੀਰ ਪਿਆ ਦਾ ਵੱਡਾ। ਸਕਰੀਨਾਂ ਪਈਆਂ ਤੇ ਕੁੰਡੀਆਂ ਵੀ ਉਹੀ ਪੁਰਾਣੀਆਂ। ਉਹ ਸਭ ਕੁਝ ਹੋਈ। ਵਾਹ ਜੀ ਵਾਹ, ਵੇਖੋ ਜੀ ਕਿੰਨਾ ਅਰਸਾ ਹੋ ਗਿਆ ਤੇ ਅੱਜ ਵੀ ਇਹ ਚੀਜ਼ਾਂ ਜਿਹੜੀਆਂ ਨਾ ਉਹ ਮੌਜੂਦ ਨੇ। ਇਹ ਕੁੰਡੀ ਲਾ ਕੇ ਇਹਨੂੰ ਭਾਵੇਂ ਉੱਤੇ ਜੰਦਰਾ ਮਾਰ ਲਓ ਤੇ ਇੱਥੇ ਟੰਗ ਲਓ। ਕੀ ਬਾਤ ਹੈ ਜੀ। ਤੇ ਇਹਦੇ ਤੁਹਾਨੂੰ ਨਹੀਂ ਤਬਦੀਲੀ ਕੋਈ ਕੀਤੀ ਕਿਉਂ ਬਾਜੀ? ਉਹ ਕੁਝ ਜੋ ਕੁਝ ਜਿਹੜਾ ਪਿੱਛੇ ਸੀ ਨਾ ਮਕਾਨ ਆਹੋ ਉਹ ਕੱਚਾ ਹੋਣਾ। ਉਹ ਡਿੱਗਿਆ ਸੀ। ਹੂੰ। ਉਹਦੀ ਛੱਤ ਨਹੀਂ ਉੱਤਰੀ ਸਿਰਫ। ਆ ਸਾਰੀ ਬਾਤ ਉਹ ਤੇ ਫਿਰ ਠੀਕ ਹੋ ਗਿਆ। ਤੇ ਇਹਨਾਂ ਦੀਆਂ ਛੱਤਾਂ ਵੀ ਪੁਰਾਣੀਆਂ ਨਜ਼ਰ। ਹਾਂ ਜੀ ਪੁਰਾਣੀ ਅੱਛਾ ਅੱਛਾ, ਇੱਕ ਛੱਤ ਪੁਰਾਣੀ ਬਾਈ ਵਾਕਈ ਬਾਈ ਇਹ ਤੇ ਬੜੀਆਂ ਬਿਹਤਰੀਨ ਨੇ। ਲਓ ਜੀ ਇਹ ਛੱਤਾਂ ਵੇਖੋ ਤੁਸੀਂ ਕਿ ਪਤਾ ਨਹੀਂ ਇਹਨਾਂ ਨੂੰ ਕਿੰਨਾ ਅਰਸਾ ਹੋ ਗਿਆ ਬਹੁਤ ਅਰਸਾ। ਤੇ ਅੱਜ ਵੀ ਕੋਈ ਇਹਨਾਂ ਜਿਹੜਾ ਨਾ ਵੇਖੋ ਜੀ ਦਰਵਾਜ਼ੇ ਖਿੜਕੀਆਂ। ਸਭ ਕੁਝ ਕੋਈ ਐਸੀ ਸ਼ਾਇਦ ਬਦਲ ਤੇ ਬਾਜੀ ਇਹ ਤੇ ਫਰਸ਼ ਤੇ ਨਹੀਂ ਹੋਣੇ ਨਾ ਪਹਿਲਾਂ ਕਿ ਫਰਸ਼ ਕਿਉਂਕਿ ਇਹ ਤੇ ਬਾਅਦ ਚ ਕਰਾਏ ਨੇ। ਆ ਬਾਅਦ ਵਿੱਚ ਹੋਏ। ਆਹੋ ਇਹ ਤੇ ਬਾਅਦ ਚ ਹੋਣੇ ਨੇ ਕਿਆ? ਇਹ ਦਲੀਜ਼ਾਂ ਦਰੂਜ਼ਾਂ ਜਿਹੜੀਆਂ ਨੇ ਵੇਖੋ ਸਾਰੀਆਂ ਪੁਰਾਣੀਆਂ। ਸਭ ਪਹਿਲੀਆਂ ਕੀ ਬਾਤ ਹੈ ਜੀ। ਅੱਛਾ ਅੰਦਰ ਵੀ ਕੁੰਡੇ ਲੱਗੇ ਨੇ। ਹਾਂ ਜੀ, ਸਭ ਕੁਝ ਲੱਗਾ ਹਰ ਸ਼ਾਇਦ ਲੱਗੀ। ਵਾਹ ਜੀ ਵਾਹ। ਬਹੁਤ ਹੀ ਖੂਬਸੂਰਤ ਜੀ ਆਪਣੇ ਦੌਰ ਦਾ। ਤੇ ਬਾਜੀ ਆ ਕਿੰਨੀ ਦੇਰ ਬਾਅਦ ਤੁਸੀਂ ਲਿੰਬਦੇ ਲੁੰਬਦੇ ਹੁੰਦੇ ਆ ਜਿਹੜੇ ਬੜਾ ਅੱਛਾ ਕਰਕੇ ਲਾਇਆ ਤੇ ਤੁਸੀਂ? ਸਾਲ ਬਾਅਦ 2 ਸਾਲਾਂ ਬਾਅਦ ਫਿਰ ਲਿੰਬਿਆ ਹੁਣ ਨਹੀਂ ਆ ਸਕਦਾ, ਨਹੀਂ ਬਣਾ ਦਿੱਤਾ ਅੱਜ ਨਹੀਂ ਬਣ ਜਾਦਾ। ਨਹੀਂ ਬੜਾ ਸਹੀ ਹੈ, ਤੁਸੀਂ ਬੜਾ ਸੰਭਾਲ ਕੇ ਰੱਖਿਆ। ਤੇ ਇਹ ਜਿਹੜੀ ਉੱਤੇ ਬਣਿਆ ਸ਼ੇਡ ਜਿਹਾ ਏਡਾ ਹੀ ਸੀ ਕਿ ਛੋਟਾ ਕੀ ਹੋ ਗਿਆ? ਇਹ ਬੜਾ ਵੱਡਾ ਸੀ। ਅੱਛਾ। ਇਹਦੇ ਤੇ ਦੰਦੇ ਬਣੇ ਸਨ, ਫੁੱਲ ਬਣੇ ਸਨ ਤੇ ਇੱਥੋਂ ਤੱਕ ਅਸੀਂ ਆਪ ਤੱਕ। ਤੇ ਫਿਰ ਆਹਰ ਮਿੱਟੀ ਖਾ ਜਾਂਦੀ ਹੈ ਤੇ ਆਹੋ ਸਾਰੀ ਬਾਤ ਤੇ ਕਿ ਉੱਚੇ ਦਾ ਉਹਦੀ ਨਾ ਹੋ ਕੇ ਡਿੱਗ ਗਈ। ਸਹੀ ਹੋ ਗਿਆ। ਸੱਜਾ ਹੀ ਬੜਾ ਵੱਡਾ। ਆ ਕੋਈ ਵੀ ਆਵੇ ਕੋਈ ਕਿਤੇ ਕੋਈ ਉਹਨਾਂ ਦੀ ਗੁਰਦੁਆਰੀਆਂ ਨਹੀਂ ਕੀਤੀ ਕੋਈ ਨਹੀਂ ਹੈ। ਹਾਂ ਵੇ ਵਾਕਈ ਜੀ ਇਹ ਵੇਖੋ ਜੀ ਇਹ ਵਾਕਈ ਲੱਗਣਾ AR ਲਿਖਿਆ ਜੀ ਉੱਤੇ। ਇਹ ਖੂਹ ਦੀ ਇੱਟ ਹੈ ਜੀ। ਹਾਂ ਆ ਇੱਥੇ ਫੜ ਕੇ ਰੱਖ, ਇਹ ਫੋਟੋ ਬਣਾਈ ਆ ਲੈਸ। ਓਏ ਸਾਈਆਂ ਕੋਈ ਉਹ ਨਹੀਂ ਆ ਜਾ ਇਹ ਖੂਹ ਜੀ ਕਿਰਪਾਲੇ ਵਾਲਾ ਖੂਹ, ਉਹਦੀ ਇੱਟ ਦੇ ਉੱਤੇ ਲਿਖਿਆ AR। ਹੁਣ ਪਤਾ ਨਹੀਂ ਤਾਂ ਕੀ ਬਣਦਾ ਉਸ ਦੌਰ 'ਚ। ਵਾਕਈ ਬਈ ਤੇ ਕਿੰਨੀ ਭਾਰੀ ਹੈ ਚਾਚੇ? ਇਹਦੇ ਕੋਲ 5 ਕਿਲੋ ਤੋਂ 5 ਤੋਂ ਜੋੜਾ ਵੱਧ 5 ਕਿਲੋ ਤੋਂ 5 ਕਿਲੋ ਤੋਂ ਵੱਧ ਹੈ। ਤੁਮ ਯਾ ਲਾ ਲਾ ਉਹਦੇ ਤੋਂ ਨਹੀਂ ਇਹ origignal ਵਾਹ ਕੇ ਬੜੀ ਭਾਰੀ ਇੱਟ ਲੱਭੀ ਹੈ ਜੀ। ਭਾਰ ਕਿਤੋਂ ਲੱਭੀ ਹੈ? AR ਕੋ ਭੱਠੇ ਦਾ ਨਾਂ ਇੱਕ ਪਤਾ ਨਹੀਂ ਕਿ ਚੌਰੀ ਦਾ ਨਾਂ ਸੀ ਉਹਦਾ। ਇਹ ਕੋਈ ਪਤਾ ਨਹੀਂ। ਹਾਂਜੀ ਆਹੋ ਭੱਠੇ ਦਾ ਨਾਂ। ਇਹ ਬੜੀ ਬੜੀ ਵੱਡੀ ਇੱਟ ਹੈ ਜੀ। ਇਹ ਕਿਹੜੇ ਖੂਹ ਦੀਆਂ ਨੇ? ਕੀ ਨਾਂ ਸੀ ਉਹਦਾ? ਕਿਰਪਾਲੇ ਵਾਲੇ ਖੂਹ ਦੀਆਂ ਇੱਟਾਂ ਨੇ ਜੀ। ਹੈ ਵਾਹ ਜੀ ਵਾਹ। ਵੇਖੋ ਵਾਕਈ ਇਹਦੇ ਨਾਲ ਦੀਆਂ ਇੱਟਾਂ ਜਿਹੜੀਆਂ ਨਾ ਹੁਣ ਨਹੀਂ ਲੱਭਦੀਆਂ। ਕਿਰਪਾਲੇ ਵਾਲਾ ਖੂਹ। ਇਹਦੇ ਤੇ ਸੈਜ ਭਰਿਆ 3 ਤੋਂ ਵੱਧ ਹੈ। ਹਾਂਜੀ ਅੱਜ 2.5 ਕਿਲੋ ਦੇ ਚੱਜੇ ਹੁਣ ਨਵੀਂ ਚੱਲ ਰਹੀ ਹੈ। ਅੱਛਾ ਅੱਛਾ ਇੱਥੇ ਖੂਹ ਹੁੰਦਾ ਸੀ। ਸਾਹਮਣੇ ਜਿਹੇ ਦੁਕਾਨ ਖੂਹ ਦੇ ਵਿੱਚ ਲੱਗੀ ਹੈ ਤੇ ਖੂਹ ਆ ਪਾਏ ਉਸ ਵਿੱਚ।
ਲਓ ਜੀ ਇਹ ਖੂਹ ਆ ਗਿਆ ਅੰਬਾਂ ਵਾਲਾ ਖੂਹ ਨਾ ਭਾ ਹਾਂਜੀ ਓਏ ਹੋਏ ਬੜਾ ਡੂੰਘਾ ਵੇਖੋ ਬੜਾ ਜੀ ਲਓ ਜੀ ਇਹ ਅੰਬਾਂ ਵਾਲਾ ਖੂਹ ਹੈ ਇਹ ਹੁਣ ਪੂਰਿਆ ਗਿਆ ਮਤਲਬ ਪਾਣੀ ਇਹ ਚ ਹੈ ਨਹੀਂ ਲੇਕਿਨ ਉਹਨਾਂ ਟਰਪੈਨ ਲਾ ਲਈ ਵਿੱਚ ਇਹ ਤੁਸੀਂ ਵੇਖ ਸਕਦੇ ਹੋ ਟਰਪੈਨ ਲੱਗੀ ਬੋਰ ਇਹਦਾ ਤੇ ਇਹ ਖੂਹ ਦੇ ਵਿੱਚ ਹੁਣ ਪਾਣੀ ਮੁੱਕ ਗਿਆ ਮੋਗੇ ਲੇਕਿਨ ਖੂਹ ਬਣਾਉਣਾ ਹੀ ਹੈ ਹਾਂ ਵਾਹ ਜੀ ਤੇ ਟਰਪੈਨ ਦੀ ਵੀ ਮੋਟਰ ਲੱਥੀ ਹੋਰ ਇੱਕ ਨਹੀਂ ਚੱਲਦੀ ਨਹੀਂ ਉਹ ਪੁੱਤੋਂ ਨਾ ਪੁਲੀ ਲਾ ਕੇ ਲੈ ਗਿਆ ਪੁਲੀ ਚੋਰਾਂ ਲਾ ਲਈ ਚੋਰਾਂ ਇਹ ਵਿੱਚ ਨਲਕਾ ਵੀ ਭਾਜ ਕੇ ਲੱਗਾ ਆ ਨਲਕਾ ਲੱਗਿਆ ਜੀ ਵਿੱਚ ਤੇ ਇਹ ਟਰਪੈਨ ਲੱਗੀ ਹੈ ਇਹਦਾ ਹੁਣ ਜਿਹੜਾ ਨਾ ਤੁਸੀਂ ਇਹ ਦੇਖੋ ਕਿ ਉਹੀ ਪੁਰਾਣੀਆਂ ਇੱਟਾਂ ਇਹ ਜੀ ਅੰਬ ਵਾਲਾ ਖੂਹ ਇਹਨੂੰ ਅੰਬ ਵਾਲਾ ਖੂਹ ਕਿਉਂ ਪਾਉਂਦੇ ਹੁੰਦੇ ਹਨ ਇਹ ਜਿਹੜੀ ਜਗ੍ਹਾ ਸੀ ਨਾ ਇੱਥੇ ਆਹੋ ਇੱਥੇ 2 ਅੰਬਾਂ ਦੇ ਬੂਟੇ ਸੀ ਇਹ ਇੱਥੇ ਔਰ ਜਿੱਥੇ ਪਛਾਵੇਂ ਨਹੀਂ ਆਹੋ ਇੱਥੇ ਵਾਵਾ ਵੱਡੇ ਸਨ ਬੜੇ ਵੇਖੇ ਨੇ ਤੁਸੀਂ ਬੜੇ ਏਡੇ ਵੱਡੇ ਸੀ। ਅੰਬ ਲੈਂਦੇ ਹੁੰਦੇ ਸਨ ਹਾਂਜੀ ਤੇ ਇਹ ਜਿਹੜੇ ਬਾਕੀ ਬੂਟੇ ਨੇ ਪੁਰਾਣੇ ਸਭ ਪੁਰਾਣੇ ਬਾਅਦ ਵਿੱਚ ਲੱਗੇ ਨੇ ਆਲੇ ਬੂਟੇ ਇਹ ਪੀਪਲ ਸ਼ਿਪਲ ਇਹ ਬਾਅਦ ਚ ਹੋਇਆ। ਇਹ ਜਾਮ ਨੂੰ ਸ਼ਾਮ ਨੂੰ ਬਾਅਦ ਚ ਸਿਰਫ ਅੰਬ ਪੁਰਾਣੇ ਸਨ ਅੰਬ ਪੁਰਾਣੇ ਹਨ 2 ਬੂਟੇ ਉਹ ਵੱਢ ਕੇ ਲੋ ਜੀ ਅੰਬਾਂ ਵਾਲਾ ਖੂਹ ਇਹ ਅੰਬਾਂ ਵਾਲਾ ਖੂਹ ਤੇ ਇੱਥੇ ਅੰਬ ਹੁੰਦੇ ਸਨ ਜਿਹੜੇ ਹੁਣ ਮੁੱਕ ਗਏ ਨੇ ਤੇ ਇਹ ਨਾ ਸਾਰਾ ਪਿੰਡ ਜਿਹੜਾ ਹੈਗਾ ਕਾਲੋ ਵਾਲੀ ਪਿੰਡ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵੇਖੋ ਜੀ ਯਾਦਾਂ ਰਹਿ ਗਈਆਂ ਭਾ ਪਤਾ ਨਹੀਂ ਕਿੰਨੀ ਦੁਨੀਆ ਆਈ ਇੱਥੇ ਖੂਹ ਦੇ ਨਹਾਤੀ ਸਾਰਾ ਜਦੋਂ ਦੇ ਲੱਗੇ ਨੇ ਹੈ 2 ਪੂਰ ਆਪਣੇ ਵੇਖੇ ਨੇ ਹੂੰ ਮੇਰਾ ਦਾਦਾ ਦਾਦੀ ਮੇਰੇ ਹੱਥਾਂ ਵਿੱਚ ਫੌਤ ਹੋਏ ਨੇ ਆ ਉਸ ਤੋਂ ਬਾਅਦ ਮੇਰੇ 4 ਵਾਲ ਸਾਹਿਬ ਸੀ ਮੇਰਾ ਤੇ 4 ਭਾਈ ਸਨ ਉਹ ਵੀ ਗਏ ਆ ਉਹਦਾ ਮੁੰਡਾ ਰਫੀਕ ਜੀ ਨੂੰ ਪੁੱਛਦੇ ਉਹਨਾਂ ਦੇ ਵੀ 4 ਸਨ ਉਹ ਵੀ ਗਏ ਤੁਹਾਡਾ ਕੀ ਨਾਮ ਹੈ ਪੂਰਾ ਮੇਰਾ ਨਾਂ ਜੀ ਅਨਵਰ ਅਨਵਰ ਆ ਤੁਹਾਡੀ ਕਿਹੜੀ ਬਰਾਦਰੀ ਹੈ ਅਰਾਈ ਰਾਈ ਬਰਾਦਰੀ ਠੀਕ ਆ ਉਹ ਵੀ ਰਾਈ ਨੇ ਉਹਨਾਂ ਤੋਂ ਬਾਅਦ ਇੱਕ ਨਜ਼ਰ ਸ਼ਾਹ ਸੀ ਸਾਧਾਂ ਵਾਲੀ ਦਾ ਤੇ ਉਹਨਾਂ ਦੇ ਜ਼ਮਾਨੇ ਦੇ ਵਿੱਚ ਜਦੋਂ ਹਿੰਦੁਸਤਾਨ ਪਾਕਿਸਤਾਨ ਇਕੱਠਾ ਸੀ ਕਰਤਾਰਪੁਰ ਸਾਰਾ ਕੁਝ ਇੱਥੇ ਹੁੰਦੇ ਸਨ ਤੇ ਉਹਨਾਂ ਦਾ ਉਹ ਨਜ਼ਰ ਸ਼ਾਹ ਨਾਲ ਨਵਾਫੀ ਦੀ ਖੈਰਦੀਨ ਨਵਾਫੀ ਦੀ ਉਮਰ ਨਵਾਫੀ ਤੇ ਉਸ ਤੋਂ ਬਾਅਦ ਯਾਨੀ ਬਹੁਤ ਸਾਰੇ ਸਨ ਉਹ ਦੁਨੀਆ ਤੋਂ ਚਲੇ ਗਏ ਨੇ ਹੁਣ ਤੇ ਪਿੰਡ 'ਚ ਕਿੰਨੇ ਕੁ ਪੁਰਾਣੇ ਬਾਬੇ ਉਸ ਦੌਰ ਤੇ ਰਹਿ ਗਏ ਨੇ ਕੋਈ 90 ਇੱਕ ਵੀ ਨਹੀਂ ਰਿਹਾ ਸਾਰੇ ਤੁਰ ਗਏ ਇੱਕ ਮਤਲਬ ਵੀ ਹੁਣ ਇਹ ਕਹਿ ਸਕਦੇ ਆ ਕਿ ਤੁਹਾਡੇ ਮੇਲ ਦੀ ਬਾਬੇ ਨੇ ਜਿਹੜੇ ਨੇ ਸਾਡੇ ਮਿਲਦੇ ਨੇ ਆ ਇਹ ਹੀ ਬਾਬੇ ਨੇ ਹਾਂ। ਬਾਬੇ ਜੇ ਬਾਕੀ ਕੋਈ ਬਾਬਾ ਤੇ ਤੁਸੀਂ ਵੇਖੀਆਂ ਨਾ ਬੱਚੇ ਹੀ ਹੁੰਦੇ ਜੋ ਬੇਲੀਆਂ ਛਲੀਆਂ ਵਗਦੀਆਂ ਹੁੰਦੀਆਂ ਸਨ ਢੱਗੇ ਵੱਜੇ ਹੋਣੇ ਸਭ ਕੁਝ ਵੇਖਿਆ ਵੇਖਿਆ ਸਾਰਾ ਕੁਝ ਹੁਣ ਨਵੀਂ ਨਸਲ ਤੇ ਚਾਚਾ ਇਹ ਹੈ ਹੀ ਕੋਈ ਨਹੀਂ ਪਤਾ ਹੀ ਨਹੀਂ ਇਹ ਸਾਹਮਣਾ ਹੀ ਨਾ ਆ ਨਵਾਂ ਖੂਆ ਸਾਹਮਣਾ ਆ ਜਿਹੜਾ ਇਹ ਵੀ ਪੂਰ ਪਾਰ ਕਰਤਾ ਹੈ ਉਹ ਪਰਾਂ ਅੱਗੇ ਹੀ ਬੋਲਿਆਂ ਵਾਲਾ ਖੂਹ ਬੋਲਿਆਂ ਵਾਲਾ ਖੂਹ ਉਸ ਤੋਂ ਅੱਗੇ ਸੁੱਦੇ ਵਾਲਾ ਸੀ ਅੰਬਾਂ ਵਾਲਾ ਖੂਹ ਤੇ ਉਸ ਤੋਂ ਅੱਗੇ ਅੰਬਾਂ ਵਾਲਾ ਸੀ ਇਸ- ਉਧਰੋਂ ਇੱਧਰ ਸਨ ਸਿੱਖ ਚੰਗੇ ਹਨ ਤੁਰ ਗਏ ਹਨ ਯਾਨੀ ਖੂਹ ਸਾਰੇ ਹੀ ਪੂਰ ਕਰਤੇ ਨੇ ਸਨ ਸਾਹਮਣੇ ਹੁਣ ਖੂਹ ਇੱਕ ਵੀ ਨਹੀਂ ਰਿਹਾ ਉਹਨਾਂ ਦੀ ਜਗ੍ਹਾ ਤੇ ਟਰਪੈਨਾਂ ਲੱਗ ਗਈਆਂ ਨੇ ਇਹਨਾਂ ਲੱਗ ਗਈਆਂ ਤੇ ਉਹਨਾਂ ਦੀਆਂ ਜਿਹੜੀਆਂ ਇੱਟਾਂ ਨੇ ਨਾ ਉਹ ਕੱਢ ਕੇ ਤੇ ਉਹ ਹਜੇ ਮੇਰੇ ਕੋਲ ਪਈਆਂ ਨੇ ਕੰਧ ਦੇ ਉੱਤੇ ਕੋਈ 300 ਇੱਟ ਹੋਣੀ ਹੈ ਖੂਹ ਦੀ ਖੂਹ ਦੀ ਉਹ ਕਿਹੜੇ ਖੂਹ ਦੀ ਸੀ ਉਹ ਕਰਪਾਲੇ ਵਾਲੇ ਖੂਹ ਦੇ ਤੇ ਉਹ ਇੱਟਾਂ ਵੀ ਰੱਖੀਆਂ ਨੇ ਉਹ ਰੱਖੀਆਂ ਨੇ ਇੱਟਾਂ ਵੀ ਪਈਆਂ ਨੇ ਕਿ ਗੱਡ ਲਈਆਂ ਨੇ ਕਿਤੇ ਨਹੀਂ ਪਈਆਂ ਨੇ ਜੀ ਅਜੇ ਘਰ ਘਰ ਆ ਤੇ ਘਰ ਤੁਹਾਡਾ ਪੁਰਾਣਾ ਤੇ ਨਹੀਂ ਨਹੀਂ ਨਵਾਂ ਛੱਤਿਆ ਪਰ ਇੱਟਾਂ ਨਿਸ਼ਾਨੀ ਰੱਖੀ ਉਹਨਾਂ ਨੇ ਤੁਹਾਡੇ ਕੋਲ ਕਿਹੜਾ ਖੂਹ ਹੁੰਦਾ ਸੀ ਕੋਈ ਜਿਹੜਾ ਤੁਸੀਂ ਤੁਹਾਡੇ ਵੀ ਖੂਹ ਹੁੰਦਾ ਸੀ ਕੋਈ ਕਿ ਨਹੀਂ ਨਹੀਂ ਸਾਡਾ ਖੂਹ ਕੋਈ ਨਹੀਂ ਸੀ ਉਂਝ ਅਸੀਂ ਇਹਨਾਂ ਦੇ ਖੂਹਾਂ ਤੇ ਫਿਰਦੇ ਰਹੇ ਆ ਪਰ ਉਹ ਖੂਹ ਦੇ ਮੇਰੇ ਨਾਲ ਜਿਹੜਾ ਗਵਾਂਢ ਘਰ ਹੈ ਨਾ ਉਹਨਾਂ ਨੇ ਉਹ ਨਿਸ਼ਾਨੀ ਰੱਖੀ ਹੈ ਵਾਹ ਜੀ ਵਾਹ ਸਹੀ ਹੋ ਗਿਆ ਉਹਨਾਂ ਦਾ ਖੂਹ ਹੈ ਮਜੀਦੇ ਵੀ ਰੱਖੀਆਂ ਨੇ ਅੱਛਾ ਇਹਨਾਂ ਨੇ ਨਾ ਉਹ ਇੱਟਾਂ ਵੰਡੀਆਂ ਨੇ ਖੂਹ ਦੀਆਂ ਪੁੱਟ ਕੇ ਨਾ ਤੇ ਉਹ ਜਿੰਨੇ ਪਾਰਟਨਰ ਸਨ ਨਾ ਉਹਨਾਂ ਦੇ ਨਾਲ ਜਿਨ੍ਹਾਂ ਦੀ ਜ਼ਮੀਨ ਸੀ ਉਹਨਾਂ ਨੇ ਫਿਰ ਉਹਨੇ ਹਿਸਾਬ ਨਾਲ ਸੌਵਾਂ ਦੇ ਹਿਸਾਬ ਨਾਲ ਇੱਟ ਤਕਸੀਮ ਕੀਤੀ ਆਪੋ 'ਚ ਤੇ ਇਹ ਜਿਹੜੇ ਮੇਰੇ ਗਵਾਂਢ ਹੈ ਉਹ ਪਈ ਆ ਜੇ ਉਹ ਕੋਈ 5-5 ਕਿਲੋ ਦੀ ਇੱਕ ਇੱਟੀ ਹੈ ਛੋਟੀ ਇੱਟ ਕਿ ਮੋਟੀ ਹੈ ਵੱਡੀ ਵੱਡੀ ਹੈ ਤੇ ਬੜੀ ਵੱਡੀ ਯਾਨੀ ਆਹ ਇੱਟਾਂ ਨੇ 4-5 ਕਿਲੋ ਦੀ ਇੱਕ ਇੱਟ ਹੈ ਅੱਛਾ ਲੋ ਜੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਉਮੀਦ ਤੁਹਾਨੂੰ ਅੱਛੀ ਲੱਗੀ ਹੋਵੇਗੀ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਰੱਬ ਰਾਖਾ